ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜਿਹਨੇ ਹਾਫ ਮੂਨ ਬੇ ਦੇ ਵਿੱਚ ਮਾਸ ਸ਼ੂਟਿੰਗ ਕੀਤੀ ਸੀ, ਉਹਦਾ ਜਿਹੜਾ ਸਸਪੈਕਟ ਆ ਉਹ ਜਿਹੜਾ ਉਹ ਮੰਨ ਗਿਆ ਆ, ਉਸਨੇ ਐਡਮਿਟ ਕੀਤਾ ਆ ਆਪਣੀ ਜੇਲ੍ਹ ਹਾਊਸ ਜਿਹੜੀ ਆ ਉਹ ਇੰਟਰਵਿਊ ਦੇ ਵਿੱਚ। ਸੋ ਜਾਓ, ਇਹ ਜਿਹੜਾ ਗੱਲਬਾਤ ਕਰ ਰਿਹਾ ਸੀ ਮੈਂਡਰਿਨ ਦੇ ਵਿੱਚ 15 ਮਿੰਟ ਦੇ ਲਈ ਇਹਨੇ ਗੱਲਬਾਤ ਉੱਥੇ ਜਿਹੜੀ ਉਹ ਕੀਤੀ ਸੀ ਰੈਡਵੁੱਡ ਸਿਟੀ ਦੇ ਵਿੱਚ, ਜਿਹੜੀ ਸੈਨ ਮਟੇਓ ਕਾਊਂਟੀ ਜੇਲ੍ਹ ਆ ਉਸ ਦੇ ਵਿੱਚ। ਤੇ ਇਹ ਕਹਿੰਦੇ ਵੀ ਉਹ ਆਪ ਹੀ ਸ਼ੈਰਿਫ ਸਬ ਸਟੇਸ਼ਨ ਦੇ ਵਿੱਚ ਗਿਆ ਸੀਗਾ ਸਰੈਂਡਰ ਜਿਹੜਾ ਉਹ ਕਰਨ ਦੇ ਲਈ। ਉਹਨੇ ਆਪਣੀ ਗੱਲਬਾਤ ਦੇ ਦੌਰਾਨ ਕਿਹਾ ਵੀ ਉਹ ਬੁਲੀ ਹੁੰਦਾ ਰਿਹਾ ਉੱਥੇ ਕਈ ਜਿਹੜੇ ਉਹ ਸਾਲਾਂ ਤੱਕ ਜਿਹੜੇ ਫਾਰਮਸ ਦੇ ਉੱਤੇ ਕੰਮ ਕਰਦੇ ਹੋਏ ਲੰਮੇ ਘੰਟੇ ਜਿਹੜਾ ਉੱਥੇ ਕੰਮ ਕਰਦਾ ਸੀ। ਬੜੀ ਵਾਰੀ ਕਹਿੰਦੇ ਵੀ ਉਸਨੇ ਉਸ ਦੇ ਦੁਆਰਾ ਜਿਹੜਾ ਇਹ ਦਾਅਵਾ ਕੀਤਾ ਜਾ ਰਿਹਾ ਵੀ ਮੈਂ ਬਹੁਤ ਵਾਰੀ ਇਸ ਇਸ਼ੂ ਨੂੰ ਚੱਕਿਆ, ਪਰ ਇਸ ਨੂੰ ਐਡਰੈਸ ਨਹੀਂ ਕੀਤਾ ਗਿਆ, ਸੁਲਝਾਇਆ ਜਿਹੜਾ ਉਹ ਨਹੀਂ ਗਿਆ। ਤੇ ਇਹ ਕਹਿੰਦਾ ਵੀ ਮੈਂ ਮੰਨਦਾ ਹਾਂ ਵੀ ਮੈਂ ਕਿਸੇ ਤਰ੍ਹਾਂ ਦੀ ਮੈਂਟਲ ਇਲਨੈਸ ਦੇ ਵਿੱਚੋਂ ਗੁਜ਼ਰ ਰਿਹਾ ਸੀ ਤੇ ਮੈਂ ਰਾਈਟ ਮਾਈਂਡ ਦੇ ਵਿੱਚ ਨਹੀਂ ਸੀ ਜਦ ਇਹ ਸ਼ੂਟਿੰਗ ਨੂੰ ਅੰਜਾਮ ਦਿੱਤਾ ਹੈ। 11 ਸਾਲਾਂ ਤੋਂ US ਦੇ ਵਿੱਚ ਰਹਿ ਰਿਹਾ ਸੀ, ਗ੍ਰੀਨ ਕਾਰਡ ਹੋਲਡਰ ਸੀਗਾ ਤੇ 2021 ਦੇ ਵਿੱਚ ਇਹਨੇ ਜਿਹੜੀ ਇਹ ਬੰਦੂਕ ਆ ਉੱਥੇ ਖਰੀਦੀ ਸੀਗੀ। ਤੇ ਕਹਿੰਦਾ ਵੀ ਖਰੀਦਣ ਲੱਗਿਆ ਮੈਨੂੰ ਕਿਸੇ ਤਰੀਕੇ ਦੀ ਕੋਈ ਅੜਚਨ ਦਾ ਸਾਹਮਣਾ ਜਿਹੜਾ ਆ ਉਹ ਨਹੀਂ ਕਰਨਾ ਪਿਆ ਸੀਗਾ। ਆਲਦੋ ਕਹਿੰਦਾ ਵੀ ਆਪਣੀ ਗੱਲਬਾਤ ਦੇ ਦੌਰਾਨ ਇਹਨੇ ਕਿਹਾ ਵੀ ਮੈਨੂੰ ਰਿਮੋਰਸ ਆ, ਗਲਤੀ ਦਾ ਅਹਿਸਾਸ ਜਿਹੜਾ ਉਹ ਹੋ ਰਿਹਾ ਆ ਵੀ ਉਸਨੇ ਜਿਹੜੀਆਂ ਆ ਇਹ ਕਤਲੋ ਗਾਰਤ ਜਿਹੜੀ ਉਹ ਕੀਤੀ ਹੈਗੀ ਆ। ਇਹਦੀ ਵਾਈਫ ਇਹਦੇ ਨਾਲ ਰਹਿੰਦੀ ਸੀ ਤੇ ਇਹਦੀ 40 ਸਾਲਾਂ ਦੀ ਜਿਹੜੀ ਕੁੜੀ ਆ ਉਹ ਚਾਈਨਾ ਦੇ ਵਿੱਚ ਰਹਿ ਰਹੀ ਆ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜਿਹਨੇ ਹਾਫ ਮੂਨ ਬੇ ਦੇ ਵਿੱਚ ਮਾਸ ਸ਼ੂਟਿੰਗ ਕੀਤੀ ਸੀ, ਉਹਦਾ ਜਿਹੜਾ ਸਸਪੈਕਟ ਆ ਉਹ ਜਿਹੜਾ ਉਹ ਮੰਨ ਗਿਆ ਆ, ਉਸਨੇ ਐਡਮਿਟ ਕੀਤਾ ਆ ਆਪਣੀ ਜੇਲ੍ਹ ਹਾਊਸ ਜਿਹੜੀ ਆ ਉਹ ਇੰਟਰਵਿਊ ਦੇ ਵਿੱਚ। ਸੋ ਜਾਓ, ਇਹ ਜਿਹੜਾ ਗੱਲਬਾਤ ਕਰ ਰਿਹਾ ਸੀ ਮੈਂਡਰਿਨ ਦੇ ਵਿੱਚ 15 ਮਿੰਟ ਦੇ ਲਈ ਇਹਨੇ ਗੱਲਬਾਤ ਉੱਥੇ ਜਿਹੜੀ ਉਹ ਕੀਤੀ ਸੀ ਰੈਡਵੁੱਡ ਸਿਟੀ ਦੇ ਵਿੱਚ, ਜਿਹੜੀ ਸੈਨ ਮਟੇਓ ਕਾਊਂਟੀ ਜੇਲ੍ਹ ਆ ਉਸ ਦੇ ਵਿੱਚ। ਤੇ ਇਹ ਕਹਿੰਦੇ ਵੀ ਉਹ ਆਪ ਹੀ ਸ਼ੈਰਿਫ ਸਬ ਸਟੇਸ਼ਨ ਦੇ ਵਿੱਚ ਗਿਆ ਸੀਗਾ ਸਰੈਂਡਰ ਜਿਹੜਾ ਉਹ ਕਰਨ ਦੇ ਲਈ। ਉਹਨੇ ਆਪਣੀ ਗੱਲਬਾਤ ਦੇ ਦੌਰਾਨ ਕਿਹਾ ਵੀ ਉਹ ਬੁਲੀ ਹੁੰਦਾ ਰਿਹਾ ਉੱਥੇ ਕਈ ਜਿਹੜੇ ਉਹ ਸਾਲਾਂ ਤੱਕ ਜਿਹੜੇ ਫਾਰਮਸ ਦੇ ਉੱਤੇ ਕੰਮ ਕਰਦੇ ਹੋਏ ਲੰਮੇ ਘੰਟੇ ਜਿਹੜਾ ਉੱਥੇ ਕੰਮ ਕਰਦਾ ਸੀ। ਬੜੀ ਵਾਰੀ ਕਹਿੰਦੇ ਵੀ ਉਸਨੇ ਉਸ ਦੇ ਦੁਆਰਾ ਜਿਹੜਾ ਇਹ ਦਾਅਵਾ ਕੀਤਾ ਜਾ ਰਿਹਾ ਵੀ ਮੈਂ ਬਹੁਤ ਵਾਰੀ ਇਸ ਇਸ਼ੂ ਨੂੰ ਚੱਕਿਆ, ਪਰ ਇਸ ਨੂੰ ਐਡਰੈਸ ਨਹੀਂ ਕੀਤਾ ਗਿਆ, ਸੁਲਝਾਇਆ ਜਿਹੜਾ ਉਹ ਨਹੀਂ ਗਿਆ। ਤੇ ਇਹ ਕਹਿੰਦਾ ਵੀ ਮੈਂ ਮੰਨਦਾ ਹਾਂ ਵੀ ਮੈਂ ਕਿਸੇ ਤਰ੍ਹਾਂ ਦੀ ਮੈਂਟਲ ਇਲਨੈਸ ਦੇ ਵਿੱਚੋਂ ਗੁਜ਼ਰ ਰਿਹਾ ਸੀ ਤੇ ਮੈਂ ਰਾਈਟ ਮਾਈਂਡ ਦੇ ਵਿੱਚ ਨਹੀਂ ਸੀ ਜਦ ਇਹ ਸ਼ੂਟਿੰਗ ਨੂੰ ਅੰਜਾਮ ਦਿੱਤਾ ਹੈ। 11 ਸਾਲਾਂ ਤੋਂ US ਦੇ ਵਿੱਚ ਰਹਿ ਰਿਹਾ ਸੀ, ਗ੍ਰੀਨ ਕਾਰਡ ਹੋਲਡਰ ਸੀਗਾ ਤੇ 2021 ਦੇ ਵਿੱਚ ਇਹਨੇ ਜਿਹੜੀ ਇਹ ਬੰਦੂਕ ਆ ਉੱਥੇ ਖਰੀਦੀ ਸੀਗੀ। ਤੇ ਕਹਿੰਦਾ ਵੀ ਖਰੀਦਣ ਲੱਗਿਆ ਮੈਨੂੰ ਕਿਸੇ ਤਰੀਕੇ ਦੀ ਕੋਈ ਅੜਚਨ ਦਾ ਸਾਹਮਣਾ ਜਿਹੜਾ ਆ ਉਹ ਨਹੀਂ ਕਰਨਾ ਪਿਆ ਸੀਗਾ। ਆਲਦੋ ਕਹਿੰਦਾ ਵੀ ਆਪਣੀ ਗੱਲਬਾਤ ਦੇ ਦੌਰਾਨ ਇਹਨੇ ਕਿਹਾ ਵੀ ਮੈਨੂੰ ਰਿਮੋਰਸ ਆ, ਗਲਤੀ ਦਾ ਅਹਿਸਾਸ ਜਿਹੜਾ ਉਹ ਹੋ ਰਿਹਾ ਆ ਵੀ ਉਸਨੇ ਜਿਹੜੀਆਂ ਆ ਇਹ ਕਤਲੋ ਗਾਰਤ ਜਿਹੜੀ ਉਹ ਕੀਤੀ ਹੈਗੀ ਆ। ਇਹਦੀ ਵਾਈਫ ਇਹਦੇ ਨਾਲ ਰਹਿੰਦੀ ਸੀ ਤੇ ਇਹਦੀ 40 ਸਾਲਾਂ ਦੀ ਜਿਹੜੀ ਕੁੜੀ ਆ ਉਹ ਚਾਈਨਾ ਦੇ ਵਿੱਚ ਰਹਿ ਰਹੀ ਆ।